भाई जी सब तो पहली गल अवारा करती घरेले भी फिर जा पुत्र कमा साइया दिन बाद अगा भाई किक मार कोई लिया चिलू लिया जी हां बिल्कुल ये नहीं पता कि देते ने वो आदमी आपे टोड़ गया सानू लगता है। अस्सलाम वालेकुम दोस्तों ते भरावो की हाल है ਤੁਹਾਡਾ ठीक हो सब। मेरा नाम मोहम्मद अवैस है। पाकिस्तान पंजाब जिला मंडी बहाउद्दीन तो मेरा ताल्लुक है। मैं तकरीबन 5-6 माह तो पहले सऊदी अरब च आया ते ਇਹ ਸਾਡੇ ਭਾਈ ਨੇ जनाब पिछले 20 साल तो ये सऊदी अरब च ने ते ਇਹਨਾਂ ਕੋਲੋਂ ਚੰਦ ਸਵਾਲਾਤ ਕਰਨੇ ਨੇ ਤਾਂ ਕਿ ਨਵੇਂ ਆਉਣ ਵਾਲੇ ਜਿਹੜੇ ਲੜਕੇ ਨੇ ਨੌਜਵਾਨ ਨੇ ਉਹਨਾਂ ਵਾਸਤੇ ਰਹਿਨੁਮਾਈ ਹੋ ਜਾਏ। ਤੇ ਇਹਨਾਂ ਕੋਲੋਂ ਮੈਂ ਸਭ ਤੋਂ ਪਹਿਲੇ ਇੱਕ ਸਵਾਲ ਕਰਾਂਗਾ ਕਿ ਸਰ ਕਿਹੜੀ ਚੀਜ਼ ਹੈ ਜਿਹੜੀ 20 ਸਾਲ ਪਹਿਲੇ ਤੁਹਾਨੂੰ ਸਊਦੀ ਅਰਬ ਚ ਲੈ ਕੇ ਆਈ ਹੈ ਤੇ ਅਜੇ ਤੱਕ ਤੁਸੀਂ 20 ਸਾਲ ਤੱਕ ਸਊਦੀ ਅਰਬ ਚ ਹੀ ਹੋ, ਕੀ ਗੱਲ ਹੈ? भाई जी सब तो पहली गल अवारा करती ठीक है अवारा करती ना पैदे नाम दे सौदिया सही ते लैके केड़ी शय आई है बंदा जिस अवारा करती पै जे ते घरेले भी फिर जा पुत्र कमा ठीक है वो या ते वो अपने फायदे वास्ते आ दिंदे ते या फिर औलाद दे फायदे वास्ते सही दोवें गल्लां हैं। अपना फायदा उन्हें तां नजर आंदा बस चलो जब तक कोई काम शम करेगा ठीक कोई है। रुपये शुपये कमाएगा सही है। बस साढ़े आंकड़े तो पढ़िया भी नहीं उनजे के घरेले पहला कोशिश पूरी करने बजाते साडा पढ़ जाए पढ़ लो हाँ चाहे कोई गरीब है चाहे कोई अमीर है ठीक है घरेले टेल पूरा लाते घरे वाले पूरा एक गल ठीक हाँ जब तक वारा करती वड़ जाते दमाउण साइया दिन बाद हां अगा भाई किक मार कोई लिया चिलू लिया जी हाँ बिल्कुल ये नहीं गल ठीक हो गया ते मुण जिस टाइम बंदा एक बार इत्थे आ नहीं जाता जी ते भाई जी जिस टाइम पहली बार लभदे ने रियाल ठीक है हाँ वो रियालां दा चस्का आइंदा पौंदा कि मुण बंदा आदा बाउण इत्थे अच्छा ਇੱਥੇ ਇੱਕ ਹੋਰ ਸਵਾਲ ਮੈਂ ਕਰਨਾ ਕਿ ਸ਼ੁਰੂ ਚ ਆਉਣੇ ਵਾਲੇ ਬਾਅਦ ਹਜ਼ਰਾਤ ਜਿਹੜੇ ਨੇ ਉਹ ਆ ਕੇ ਰੋ ਪੈਂਦੇ ਨੇ जी हाँ ਤੇ ਬਈ ਮੈਂ ਇੱਥੇ ਨਹੀਂ ਰਹਿਣਾ ਮੈਂ ਘਰ ਜਾਣਾ ਹੈ ਮੈਂ ਘਰ ਜਾਣਾ ਹੈ ये घट चांस होंदे ने ठीक है चौकी आवाम जी है ना फिर जिस टाइम बंदा इतने आता है ना वो डिपेंड करता है बंदा इतने जिस टाइम बंदा आया उन माहौल केड़ा लगा ठीक है माहौल तो मेरी मुराद है बाकी वो रिश्तेदार है ने नहीं है ठीक है जे ते बंदा कोई कंपनी शंपनी टुट जाए ना ठीक है ते कल्ला बंदा है उत्थे सही है तो साडे इंद बड़े अजीज ने जेड़े दसदे ने अपने वाकयात बस इत्थे आए ते हुण साडे एक चाचे होरी ने वो दसदे ने अपना ठीक है कि वो जिस टाइम सऊदी आए ते हाजी अब्दुल कयूम साहब ठीक है ਤੇ ਇੱਥੇ ਆਪਣੇ ਰਿਸ਼ਤੇਦਾਰਾਂ ਚੋਂ ਬੰਦੇ ਕੋਈ ਨਾਲ ਘਾਟਾਂ ਬੰਦੇ ਬੜੇ ठीक है ਤੇ ਉਹ ਬੜਾ ਸੁਣਾਉਂਦੇ ਨੇ ਵਾ ਬੜੇ ਕੁਦਰਤ ਨੇ ਸਾਲਾਂ ਬਾਅਦ ਜਿਹੜਾ ਕੋ ਸਾਲੇ ਤੋਂ ਸਾਲਾਂ ਬਾਅਦ ਮੇਰੇ ਨਾਲ ਮੁਲਾਕਾਤ ਹੋਈ ਤੁਹਾਡੇ ਦਾਦਾ ਅੱਜ ਯੂਸਫ ਸਾਹਿਬ ਨਾਲ ਤੇ ਆਦਮ ਭਾਈ ਮੈਂ ਵੇਖ ਕੇ ਰੋ ਪਿਆ ਨਾ ਤੇ ਇਹ ਥੋੜਾ ਮਾਹੌਲ ਦਾ ਹੁੰਦਾ ਹੈ ਜਿਸ ਟਾਈਮ ਬੰਦਾ ਜਿੱਥੇ ਆਇਆ ਨਾ जी ਅੱਗੇ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਤੇ ਫਿਰ ਬੰਦੇ ਨੂੰ ਕੋਈ ਨਹੀਂ ਏਡਾ ਹੁੰਦਾ बिल्कुल ਫਿਰ ਸ਼ੁਰੂ ਤੋਂ ਕੋਈ ਡਾਂਗੇ ਜਿਹੜੇ ਨੇ ਨਾ ਹਾਂ ਉਹ ਸੁਧਰੇ ਲੱਗ ਜਾਂਦੇ ठीक हो ਜੀ ਮਸ਼ਹੂਰੀ ਤੋਂ ਬਾਅਦ ਜਨਾਬ ਸੰਗੀਆਂ ਤੁਹਾਡਾ ਫਿਰ ਜਮਦੀਪ ਕਰਦੇ ਹਾਂ ਬਿਸਕੁਟ ਸਰ ਖਾਓ ਨਾ ਤੁਹਾਡੇ ਵਾਸਤੇ ਰੱਖਿਆ ਅੱਛਾ ਤੇ ਉਹ ਨਵੇਂ ਆਉਣੇ ਵਾਲੇ ਜਿਹੜੇ ਛੋਰ ਛਾਰ ਨੇ ਜਿਨ੍ਹਾਂ ਨੂੰ ਚੋਲ ਮੱਚੀ ਹੁੰਦੀ ਹੈ ਉਹਨਾਂ ਦੀ ਉਹਨਾਂ ਨੂੰ ਕੀ ਤੁਸੀਂ ਕਹੋ? ਭਾਈ ਪਹਿਲੀ ਤੇ ਗੱਲ ਹੈ ਬਾਕੀ ਹੁਣ ਇੱਕ ਕਾਮਨ ਸਵਾਲ ਬਣ ਗਿਆ ਠੀਕ ਹੈ ਮੇਰੇ ਖਿਆਲ ਚ ਇਹ ਹੁਣ ਸਵਾਲ ਪਾਕਿਸਤਾਨੀ ਆਵਾਮ ਇੰਨੀ ਵਾਰੀ ਸੁਣ ਚੁੱਕੀ ਹੈ ਨਾ ਤੇ ਇਹਦਾ ਜਵਾਬ ਉਹ ਕੌਣ ਜਾਂ ਤੱਕ ਅੱਜ ਕੱਲ ਦੇ ਨਵੇਂ ਆਉਣੇ ਪਤਾ ਕੀ ਦਿੰਦੇ ਨੇ ਉਹ ਆਦਮੀ ਆਪੇ ਟੁਰ ਗਿਆ ਸਾਨੂੰ ਲੱਗਦਾ ਹੈ ਸਾਨ ਲੱਗਦਾ ਹੈ ਇਹ ਗੱਲ ਇਹ ਜੀ ਗੱਲ ਬਾ ਤੁਸੀਂ ਵੇਖ ਲਓ ਯੂਰਪਾਂ ਚ ਪਾਕਿਸਤਾਨੀ ਆਵਾਮ ਅੰਨੇ ਵਾ ਜਾਂਦੀ ਧੰਨਵਾਦ ਤੇ ਜੀ ਜਿਹੜਾ ਵਿਚਾਰਾ ਉੱਥੇ ਯੂਰਪ ਪੜ੍ਹਨ ਨਹੀਂ ਜਾਂਦਾ ਜੀ ਉਹ ਜਾ ਕੇ ਸਾਰਿਆਂ ਨਾਲੋਂ ਪਹਿਲਾਂ ਕਿਹੜੀ ਵੀਡੀਓ ਬਣਾਉਂਦਾ ਪਤਾ ਹੈ ਨਹੀਂ ਉੱਥੇ ਬਾਗੇ ਚ ਖਲੋਤੇ ਅਸੀਂ ਆਖਸੀ ਭਰਾਓ ਅੱਲਾਹ ਵਾਸਤੇ ਇੱਦੇ ਨਾ ਹੋਇਆ ਇੱਦੇ ਨਾ ਹੋ ਗਿਆ ਉਹ ਜਾਤਕ ਵੀ ਪਿੱਛੇ ਬੜੇ ਸਿਆਣੇ ਨੇ ਠੀਕ ਹੈ ਉਹ ਆਦਨੇ ਵਿਵੇਕ ਆਪੇ ਟੋਲ ਗਈ ਤੇ ਸਾਡੀ ਵਾਰੀ ਆਦੀ ਬਾਈ ਤੇ ਨਾ ਆਵੇ ਇੱਦੇ ਨਾ ਹੋ ਗਿਆ ਜੀ ਤੇ ਇਹਦੇ ਨਾਲ ਬਿਹਤਰ ਹੈ ਕਿ ਸੋਚਿਆ ਇਹ ਜਾਏ ਬਾ ਜਾਤਕ ਜਿਹੜੇ ਨਵੇਂ ਆਉਣੇ ਵਾਲੇ ਨੇ ਉਹ ਵਿਚਾਰੇ ਉੱਥੇ ਕੁਝ ਕਰਨ ਕਰ ਸਕਦੇ ਵੀ ਨਹੀਂ ਜਾਂ ਨਹੀਂ ਕਰ ਸਕਦੇ ਠੀਕ ਹੈ ਉਹਦੀਆਂ ਦੋ ਸੂਪਾਂ ਨੇ ਜਾਂ ਤੇ ਪੜ੍ਹਾਈ ਚੰਗੀ ਚੋਖੀ ਵਧੀਆ ਕਰਨ ਠੀਕ ਹੈ ਤੇ ਜੇ ਪੜ੍ਹਾਈ ਚੰਗੀ ਚੋਖੀ ਵਧੀਆ ਨਹੀਂ ਕਰ ਸਕਦੇ ਤੇ ਜਲਦੀ ਕੋਈ ਹੁਨਰ ਸਿੱਖ ਲੈਣ ਉਹਨਾਂ ਸੇ ਆ ਅੱਜ ਕੱਲ ਨਾਰਮਲ ਸਾਦੀ ਪੜ੍ਹਾਈ ਨਾਲ ਬਿਹਤਰ ਹੈ ਹੁਨਰ ਸਿੱਖ ਲੈਣ ਠੀਕ ਹੈ ਹੁਨਰ ਚ ਅੱਜ ਕੱਲ ਤੁਹਾਨੂੰ ਫਿਰ ਪਤਾ ਹੈ ਢੇਰ ਅਪਰਚੂਨਿਟੀ ਨੇ ਬਿਲਕੁਲ ਇਹ ਡਿਜੀਟਲ ਲਾਈਨ 'ਚ ਤੁਸੀਂ ਜਾ ਸਕਦੇ ਹੋ ਜੀ ਹੋਰ ਇਹਦਾ ਕੋਈ ਹੁਨਰ ਸਿੱਖੋ ਜਿਹੜਾ ਤੁਹਾਡੇ ਹੱਥੇ 'ਚ ਕੋਈ ਹੁਨਰ ਹੋਵੇ ਤੁਹਾਨੂੰ ਕੰਮ ਆਉਂਦਾ ਹੋਵੇ ਠੀਕ ਹੈ ਜੀ ਲੱਗਦੀ ਹੈ ਲੰਬੀ ਹੋ ਗਈ ਕਿ ਉਸੇ ਕੇ ਇੱਥੇ ਆ ਜਾਂਦਾ ਬੰਦਾ ਆ ਤੇ ਹੁਣ ਜੇ ਸਾਹਮਣੇ ਜਿਹਦੇ ਵਿਚਾਰੇ ਨਸੀਬਾਂ 'ਚ ਲਿਖਿਆ ਸੋਹਣਾ ਹੀ ਆਉਣਾ ਆਉਣਾ ਹੀ। ਤੁਸੀਂ ਜਿੰਨਾ ਮਰਜ਼ੀ ਟੇਲ ਲਾ ਲਵੋ ਉਸ ਵਿਚਾਰੇ ਆਉਣਾ ਹੀ ਆਉਣਾ
ਠੀਕ ਹੋ ਹੁਣ ਐਡੇ ਜਾਤਕ ਨੇ ਸਾਡੇ ਜਿਹੜੇ ਪੜ੍ਹਦੇ ਜਨਾਬ ਉਹ ਬਾਹਰ ਆ ਗਏ। ਠੀਕ ਹੈ ਹਾਂ ਉਹਨਾਂ ਜਨਾਬ ਡਿਗਰੀਆਂ ਵੀ ਲਈਆਂ ਹੁਣ ਵੀ ਵਿਚਾਰੇ ਨੌਕਰੀ ਬਾਹਰ ਹੀ ਜਾਣਾ ਬਿਲਕੁਲ ਲੇਕਿਨ ਤੁਸੀਂ ਬਿਲਕੁਲ ਆਪਣੀ ਮਿਸਾਲ ਇਹ ਦੀ ਗੱਲ ਹੈ। ਤੇ ਹੁਣ ਇਹਦੇ ਨਾਲ ਬਿਹਤਰ ਹੈ ਕਿ ਫੋਕਸ ਇਹਦੇ ਤੇ ਕੀਤਾ ਜਾਏ ਬਈ ਜਾਂ ਤੇ ਪਾਕਿਸਤਾਨ ਕੋ ਮੌਲੇਂ ਦਾ ਬਣੇ ਬਣਾ ਜਾਂ ਤੱਕ ਹੁਣ ਬਾਹਰ ਠੀਕ ਤੇ ਹੈ ਜੇ ਵਿਚਾਰੇ ਆ ਹੀ ਜਾਂਦੇ ਨੇ ਤਾਂ ਹੁਣ ਠੀਕ ਹੈ ਨਸੀਬਾਂ 'ਚ ਲਿਖਿਆ ਆਉਣਾ ਹੀ ਨਾ ਕੰਮ ਕਰਨੇ ਹੀ ਨਾ ਜਾ ਬਿਲਕੁਲ ਇਹ ਗੱਲ ਜੀ ਆਉਂਦਿਆਂ ਜਦ ਕਨ ਸੋੜ ਹੁੰਦੀ ਹੈ ਵੀ ਜਿਹੜਾ ਨੇ ਹਾਂ ਸਾਡਾ ਕੋਈ ਬਣ ਜਾਏ ਅਸੀਂ ਕਿਸੇ ਸਾਡੇ ਲੱਗ ਜਾਂਦੀ ਠੀਕ ਹੈ ਤੇ ਹੁਣ ਤੁਸੀਂ 20 ਸਾਲ ਤੋਂ ਇੱਥੇ ਹੋ ਜੀ ਇੱਕ ਜਿਹੜਾ ਪ੍ਰੋਸੈਸ 20 ਸਾਲ ਤੋਂ ਬਾਅਦ ਬੰਦਾ ਪਹੁੰਚਦਾ ਇੱਕ ਸਟੇਜ ਤੇ ਉਹ ਬੱਚਿਆਂ ਨੂੰ ਨਹੀਂ ਸੋਚਣਾ ਚਾਹੀਦਾ ਹੈ ਕਿ ਮੈਂ ਆਉਂਦੇ ਸਾਲ ਹੀ 9 ਸਾਲਾਂ ਬਾਅਦ 3 ਬਾਅਦ ਉੱਥੇ ਪਹੁੰਚ ਜਾਵਾਂ ਜਿਹੜਾ ਤੇ ਬੰਦਾ ਹੁੰਦਾ ਨਾ ਨੌਕਰੀ ਤੇ ਜੀ ਪਾਕਿਸਤਾਨ ਨੂੰ ਜਿਹਦੀ ਨੌਕਰੀ ਲੱਗੀ ਕੰਪਨੀ ਚ ਆ ਗਿਆ ਉਹਨੇ ਮੁਸ਼ਕਲਾਂ ਕੋਈ ਨਹੀਂ ਹੁੰਦੀਆਂ ਫੇਸ ਠੀਕ ਹੈ ਬਸ ਪਹਿਲੇ ਮਹੀਨੇ ਆਇਆ ਤਨਖਾਹ ਲੱਗ ਗਈ ਠੀਕ ਹੈ ਜਾਂ ਲੱਗ ਗਈ ਹੈ ਚਲੋ ਸਰਕਟ 2 ਮਹੀਨੇ 3 ਮਹੀਨੇ 4 ਮਹੀਨੇ ਬਾਅਦ ਲੱਭ ਹੀ ਜਾਣੀ ਸਰਕਟ ਚੱਲ ਜਾਂਦਾ ਜਿਹੜਾ ਬੰਦਾ ਵਿਚਾਰਾ ਹੁੰਦਾ ਨਾ ਨਾ ਤੇ ਉਹਨਾਂ ਹੁੰਦਾ ਕੋਈ ਕੰਮ ਠੀਕ ਹੈ ਪੜ੍ਹਾਈ ਉਸ ਕੋ ਨਹੀਂ ਕੀਤੀ ਉਹਨੇ ਇੱਥੇ ਆ ਕੇ ਫਿਰ ਜਿਹੜਾ ਸਬਰ ਰੱਖਣਾ ਚਾਹੀਦਾ ਰੱਖਣਾ ਚਾਹੀਦਾ ਸਾਲ ਲੱਗ ਸਕਦਾ ਹੈ 2 ਸਾਲ ਲੱਗ ਸਕਦੇ ਨੇ 2 ਮਹੀਨੇ 3-4 ਮਹੀਨੇ ਵੀ ਲੱਗ ਸਕਦੇ ਬਿਲਕੁਲ ਇਹ ਡਿਪੈਂਡ ਕਰਦਾ ਬਸ ਤੁਸੀਂ ਆਏ ਕਿੱਥੇ ਹੂੰ ਜੀ ਹਾਂ ਜੇ ਤੁਸੀਂ ਇੰਜ ਲੁੱਕੇ ਲਾਣੇ ਆ ਗਏ ਹੋ ਇਹਦੇ ਚਾਂਸ ਘੱਟ ਨੇ ਅੱਜ ਕੱਲ੍ਹ ਲੁੱਕਾ ਲਾਣਾ ਕੋਈ ਨਹੀਂ ਹੁੰਦਾ ਕੋਈ ਨਾ ਕੋਈ ਅੱਗੇ ਭਰਾ ਰਿਸ਼ਤੇਦਾਰ ਹੁੰਦਾ ਉਹਦੇ ਕੋਲ ਹੀ ਬੰਦੇ ਜਾਂਦੇ ਨੇ ਬਿਲਕੁਲ ਇਹ ਗੱਲ ਤੇ ਉਹ ਭਰਾ ਰਿਸ਼ਤੇਦਾਰ ਵਿਚਾਰੇ ਸ਼ੁਰੂ ਸਾਂਭ ਲੈਂਦੇ ਨੇ ਸ਼ੁਰੂ ਸਾਹਮਣੇ ਦਾ ਮਤਲਬ ਇਹ ਹੁੰਦਾ ਕੋਈ ਮਹੀਨਾ 2 ਮਹੀਨੇ 4 ਮਹੀਨੇ ਆਪਣੇ ਕੋਲ ਰੱਖ ਲਿਆ ਠੀਕ ਹੈ ਕੋਈ ਰੋਟੀ ਪਾਣੀ ਵਿਚਾਰੇ ਦਾ ਚੱਲ ਜਾਂਦਾ ਹੈ ਉਸ ਦੌਰਾਨ ਕੋਈ ਆਪਣਾ ਕੰਮ ਸ਼ਾਮ ਢੂੰਢ ਲਿਆ ਸਹੀ ਹੈ ਤੇ ਚੱਲ ਪੈਂਦਾ ਕੰਮ ਤੇ ਬਾਹਰ ਇਹ ਇੱਕ ਟਾਈਮ ਲੱਗਦਾ ਹੈ ਟਾਈਮ ਲੱਗਦਾ ਹਾਂ ਟਾਈਮ ਲੱਗਦਾ ਹੈ ਤੇ ਸਬਰ ਰੱਖਣਾ ਪੈਣਾ ਇਹ ਨਹੀਂ ਬੰਦਾ ਆਖੇ ਬਾ ਮੈਂ ਅੱਜ ਆਇਆ ਠੀਕ ਹੈ ਤੇ ਅੱਜ ਮੈਂ ਮਲਕ ਰਿਆਜ਼ ਬਣ ਜਾਣਾ ਮਤਲਬ ਰਿਆਜ਼ ਨਹੀਂ ਬਣਾ ਜੀ ਹਾਂ ਉਹ ਟਾਈਮ ਲੱਗ ਸੀ ਥੋੜਾ ਤੇ ਉਹ ਅਸੀਂ ਬਣਾਈ ਨੂੰ ਦੁਕਾਨ ਅੱਛਾ ਪਹਿਲਾਂ ਪਰਦਿਆਂ ਦੀ ਦੁਕਾਨ ਅਸੀਂ ਬਣਾਈ। ਨਾਮ ਕੀ ਖਿਆਲ ਅੱਛਾ ਤੇ ਅਸੀਂ ਦੁਕਾਨ ਉਹਨਾਂ ਨੇ ਤਾਂ ਬਾਅਦ ਸੋਹਣੇ ਪੈ ਗਏ ਇਹ ਠੀਕ ਹੈ ਬਣਾਉਣ ਕੋਈ ਮੈਂ ਤੇ ਮਦਰ ਸਾਹਿਬ ਦੀ ਦੇ ਭਾਈ ਮਦਰ ਠੀਕ ਹੈ ਤੇ ਆਫਰ ਕਮਲ ਸਾਹਿਬ ਰਲ ਕੇ ਤਾਂ ਦੁਕਾਨ ਬਣਾਈ ਤੇ ਸ਼ੁਰੂ ਸੋਹਣੇ ਪੈ ਗਏ ਕੰਮ ਜਮ ਕੋਈ ਨਾ ਆਵੇ ਠੀਕ ਹੈ ਤੇ ਉਹ ਸਾਡੀ ਫੈਮਿਲੀ ਦੇ ਇੱਕ ਬੰਦਾ ਹੈ ਤੇ ਉਹ ਨਾ ਆਖਿਆ ਬਾ ਤੁਸੀਂ ਥੋੜਾ ਸਬਰ ਰੱਖੋ ਠੀਕ ਹੈ ਤੁਹਾਡਾ ਦਿਲ ਹੈ ਮੈਂ ਹੁਣੀ ਅੱਜ ਹੀ ਕਣੀ ਬਣ ਜਾਵਾਂ ਸਹੀ ਅੱਜ ਇਬਦੁਲ ਗਨੀ ਸਾਹਿਬ ਜਿਹੜੇ ਫੌਤ ਹੋ ਗਏ ਮਾਸ਼ਾਅੱਲਾ ਮਾਲੀ ਹਵਾਲਣਾ ਬੜੇ ਅੱਛਾ ਆ ਮਜ਼ਬੂਤ ਆ ਤੋ ਮਿਸਾਲ ਉਹਨਾਂ ਇੱਕ ਦਿੱਤੀ ਬਸ ਇਹ ਨਹੀਂ ਹੁੰਦਾ ਬਸ ਸ਼ੁਰੂ ਚ ਤੁਸੀਂ ਗਏ ਹੋ ਤੇ ਜਾਂਦੇ ਸਾਥ ਤੁਸੀਂ ਅੱਜ ਹੀ ਕਣੀ ਬਣ ਜਾਣਾ ਇਹ ਨਹੀਂ ਥੋੜਾ ਸਬਰ ਰੱਖਣਾ ਪੈਂਦਾ ਥੋੜਾ ਸਬਰ ਰੱਖਣਾ ਪੈਂਦਾ। ਜੀ ਬਾਕੀ ਜਿਹੜੀ ਪਰਦੇਸੀਆਂ ਦੀ ਜ਼ਿੰਦਗੀ ਹੈ ਇੱਥੇ ਆ ਕੇ ਹੋਰ ਮੁਸ਼ਕਲਾਂ ਦਾ ਸਾਹਮਣਾ ਹੁੰਦਾ ਹੈ ਖਾਣੇ ਕਮਾਣੇ ਦਾ ਉਸ ਤੋਂ ਬਾਅਦ ਕਰਨੇ ਕਰਾਣੇ ਦਾ ਰਹਿਣੇ ਦਾ ਮਤਲਬ ਉੱਥੇ ਛੋਰ ਹੀ ਲੈ ਹੁੰਦੇ ਨੇ ਮਾਂ ਪਿਓ ਨਾਲ ਜਨਾਬ ਬੜੇ ਜੀ ਹਾਂ। ਤਰੀਕੇ ਨਾਲ ਪਾਲ ਪੋਸ ਕੇ ਵੱਡਾ ਉੱਥੇ ਕੱਦੂ ਕਰਦੇ। ਵੀ ਨਹੀਂ ਖਾਂਦੇ ਉੱਥੇ ਕੱਦੂ ਨਹੀਂ ਹਾਂ। ਭਿੰਡੀਆਂ ਨਹੀਂ ਟਿੰਡੇ ਨਹੀਂ ਕਰੇਲੇ ਨਹੀਂ ਖਾਣੇ ਕਰੇਲੇ ਨਹੀਂ ਖਾਣੀਆਂ ਇਹ ਬਿਲਕੁਲ ਇੰਜੀ ਗੱਲ ਹੈ ਹੁਣ ਇੱਥੇ ਆ ਕੇ ਸਭ ਤੋਂ ਪਹਿਲਾਂ ਕੀ ਕਰਦੇ ਪਤਾ ਹੈ? ਕੀ ਕਰਦੇ? ਕੱਦੂ ਬਣਾਉਂਦੇ ਵੀਡੀਓ ਬਣਾ ਕੇ ਗਲਦੇ ਨੇ ਘਰ ਹਾਂ ਭਾਈ ਆ ਵੇਖੋ ਮੈਂ ਕੱਦੂ ਬਣਾਉਣਾ ਮੈਂ ਕੱਦੂ ਰੋਟੀ ਵੀ ਪਕਾ ਜਾਂ ਮੋਨ ਆਪੇ ਪੁੱਛਦੇ ਨੇ ਫੋਨ ਕਰਕੇ ਬਾ ਕਰੇਲੇ ਕਿੰਨ ਬਣਾਈ ਦੇ ਕਰੇਲੇ ਕਿੰਜ ਬਣਾਈ ਜਾਂਦੇ ਇਹ ਗੱਲ ਹੈ ਬਾ ਜਿਸ ਦਾ ਬੰਦਾ ਵਿਚਾਰਾ ਬਾਹਰ ਆ ਜਾਂਦਾ ਨਾ ਇਹ ਵੀ ਮੁxtਲਫ ਮੁਲਕਾਂ 'ਚ ਮੁxtਲਫ ਸੂਰਤ ਹਾਲ ਹੈ ਠੀਕ ਹੈ ਬਸ ਤੁਸੀਂ ਕਿਸੇ ਕਿਹੜੇ ਮੁਲਕ 'ਚੋਂ ਅੱਛਾ ਉਹ ਹਿਸਾਬ ਨਾਲ ਮੁਸ਼ਕਲਾਂ ਆਉਂਦੀਆਂ ਨੇ ਸਹੀ ਹੈ ਬਾਜ਼ ਮੁਲਕਾਂ 'ਚ ਹੋਰ ਹਿਸਾਬ ਹੈ ਹੋਰ ਮਾਹੌਲ ਹੈ ਹੂੰ। ਉੱਥੇ ਦਾ ਕਲਚਰ ਹੋਰ ਹੈ ਕਲਚਰ ਕਿਸੇ ਮੁਲਕ ਦਾ ਹੋਰ ਕਲਚਰ ਹੈ ਤੇ ਬਹਰਹਾਲ ਦੇਰ ਨਾਲ ਜਾਂ ਜਲਦੀ ਵਿਚਾਰਾ ਐਡਜਸਟ ਕਰਨਾ ਹੀ ਪੈਂਦਾ ਹੈ। ਕਰਨਾ ਹੀ ਪੈਂਦਾ ਸਾਰਾ ਕੁਝ ਖਾਣਾ ਵੀ ਪੈਂਦਾ ਹੈ ਜੀ ਸੋਨੇ ਦਾ ਵੀ ਟਾਈਮ ਛੱਡਣਾ ਪੈਂਦਾ ਹੈ ਸਹੀ ਹੈ ਤੇ ਉਹ ਕੋਈ ਨਹੀਂ ਇਹਦੇ ਚ ਕਿ ਬੰਦੇ ਨਾ ਕੋਈ ਜਾਂ ਤੇ ਵਕਤ ਨਾਲ ਆਪੇ ਸਾਹਸ ਹੋ ਜਾਂਦਾ ਤੇ ਜਾਂ ਬੰਦਾ ਵਿਚਾਰਾ ਸੋਚਦਾ ਪਾ ਹੁਣ ਮੈਂ ਮਾਂ ਪਿਓ ਤੇ ਹੈ ਕੋਈ ਨਾਲ ਬਗਾਰ ਠੀਕ ਹੈ ਜਿੰਨਾ ਸਾਰੀ ਗੱਲ ਮੰਨਣੀ ਸੁਣਨੀ ਹੈ ਤੇ ਕਰਨਾ ਪੈਂਦਾ ਆਪੇ ਭਾਈ ਕੱਪੜੇ ਵੀ ਧੋਣੇ ਪੈਂਦੇ ਨੇ ਹੂੰ। ਆਂਡੀ ਵੀ ਆਪੇ ਪਕਾਣੀ ਪੈਂਦੀ ਹੈ ਕੰਮ ਵੀ ਆਪੇ ਕਰਨਾ ਹਾਂ ਹੈ ਸਾਡੇ ਕੋਲ ਇੱਕ ਬੰਦਾ ਹੈ ਛੋਰ ਹੈ ਨਜੀਬੁੱਲਾ ਨਾਂ ਹੈ ਉਹਦਾ ਅੱਛਾ ਹਾਂ ਜਨਾਬ ਉਹ ਪਾਕਿਸਤਾਨ ਚਾਹ ਬਣਾਉਂਦਾ ਰਿਟਾਇਰਡ ਹੈ ਸਮੋਸੇ ਵੀ ਨਾਲ ਇੱਥੇ ਉਸ ਵਿਚਾਰੇ ਨੂੰ ਅੰਡਾ ਬਣਾਉਣੇ ਤੋਂ ਬਗੈਰ ਸ਼ਾਹੀ ਕੋਈ ਨਹੀਂ ਹੁੰਦੀ ਸਹੀ ਹੋ ਗਿਆ ਇਹ ਟਾਈਮ ਲੱਗ ਜਾਂਦਾ ਪਰ ਬੰਦਾ ਸਿੱਖ ਜਾਂਦਾ ਸਿੱਖ ਗਿਆ ਜਿਸ ਟਾਈਮ ਸਿਰੇ ਪਾਉਂਦੀ ਹੈ ਜੀ ਬਾਕੀ ਮੁਲਕੀ ਹਾਲਾਤ ਸਾਡੇ ਇਸ ਤਰ੍ਹਾਂ ਦੇ ਨੇ ਤੇ ਨੌਕਰੀਆਂ ਸ਼ੋਕਰੀਆਂ ਮਿਲਦੀਆਂ ਨੇ ਜਿਵੇਂ ਤੁਸੀਂ ਪਹਿਲੇ ਮੈਂਸ਼ਨ ਕੀਤਾ ਵੀ ਬੰਦੇ ਦੀ ਪੜ੍ਹਾਈ ਛੜਾਈ ਠੀਕ ਹੋਵੇ ਕੀ ਕਰਨਾ ਚਾਹੀਦਾ ਬੱਚਿਆਂ ਨੂੰ ਮੇਰਾ ਇਹ ਖਿਆਲ ਹੈ ਤੁਸੀਂ ਆਇਆ ਮੁਤਫਿਕ ਹੋ ਇਹਦੇ ਨਾਲ ਕਿ ਨਹੀਂ ਬਈ ਉਹ ਟਾਈਮ ਨਾਲ ਵਕਤ ਜ਼ਾਇਆ ਕੀਤੇ ਬਗੈਰ ਆ ਝੂਠੀ ਮੂਠੀ ਪੜ੍ਹਾਈ ਕਰਨੇ ਦੇ ਬਗੈਰ ਕੋਈ ਹੁਨਰ ਸਿੱਖਣ ਤੇ ਕਿਸੇ ਸਾਈਡ ਤੇ ਲੱਗ ਜੀ ਬਿਲਕੁਲ ਇੰਜ ਗੱਲ ਹੈ ਝੂਠੀ ਮੋਟੀ ਪੜ੍ਹਾਈ ਤੇ ਝੂਠੀ ਮੋਟੀ ਨਹੀਂ ਹੁੰਦੀ ਪੜ੍ਹਾਈ ਹੁਣ ਤਾਂ ਠੀਕ ਹੀ ਹੈ ਜਿਹੜੀ ਵੀ ਹੈ ਮਤਲਬ ਇਹ ਗੱਲ ਦਾ ਕਿ ਜੇ ਤੇ ਪੜ੍ਹਾਈ ਕਰਨੀ ਤਾਂ ਮੁੜ ਦਿਲ ਨਾਲ ਕਰੋ ਦਿਲ ਨਾਲ ਚੰਗੀ ਠੀਕ ਹੈ ਤੇ ਜੇ ਨਹੀਂ ਕਰਨੀ ਮਸਤੀਆਂ ਕਰਨੀਆਂ ਜੇ ਮੌਕੇ ਦਾ ਵੀ ਟਾਈਮ ਪੈ ਜ਼ਾਇਆ ਹੁੰਦਾ ਪੈਸੇ ਵੀ ਜ਼ਾਇਆ ਹੁੰਦੇ ਨੇ ਠੀਕ ਹੈ ਆਪਣਾ ਕੋਈ ਕੰਮ ਕਰੋ ਸਹੀ ਹੈ ਹੁਨਰ ਕਰੋ ਪਾਕਿਸਤਾਨ ਸਿੱਖ ਲਓ ਠੀਕ ਹੈ ਤੇ ਕੋਸ਼ਿਸ਼ ਤੇ ਇਹੀ ਕਰੋ ਅਤਲ ਇਮਕਾਨ ਕੋਸ਼ਿਸ਼ ਕਰੋ ਵਾ ਪਾਕਿਸਤਾਨ ਕਰੋ ਕੰਮ ਠੀਕ ਤੇ ਜੇ ਨਹੀਂ ਮਸਲਾ ਨਾਲ ਹਾਲਾਤ ਇੰਦੇ ਨੇ ਜਾਂ ਮੁਲਕੀ ਹਾਲਾਤ ਇੰਦੇ ਤੁਸੀਂ ਸਮਝਦੇ ਹੋ ਤੇ ਮੁੜ ਜੇ ਤੁਸੀਂ ਬਾਹਰ ਵੀ ਜਾਣਾ ਮੁੜ ਵੀ ਬਾਹਰ ਵੀ ਜਾਣ ਨਾਲ ਵਾਸਤੇ ਇਹ ਕਿ ਹੁਨਰ ਤੇ ਹੋਣਾ ਹੀ ਚਾਹੀਦਾ ਇੱਥੇ ਠੀਕ
बजाय कि बाहर आओ शुरू 2-4 महीने 6 महीने धक्के टूटेगा, उतना बेहतर है कि उम्र से क्या। ठीक हो जी हाँ। चलो जी माशाल्लाह मेरा ये ख्याल है कि वीडियो काफ़ी होगी नवे आने वाले बच्चों वास्ते भाई उन्होंने की चीज़ सोच समझ के देखो कदम उठाना चाहिए। तो असा फिर एक वीडियो बना के कोशिश की है कि जेडे नवे आने वाले लोग ने दोस्त अहबाब ने उन्होंने वास्ते असी जितनी मदद कर सकते हैं तजर्बाकार अफराद की मौजूदगी विच उन्हों दी ਸਾਡੇ ਜਿਹੇ ਕੋਈ ਹੋਰ ਸਵਾਲ ਹੋਵੇ ਇੱਕ ਅਸਾਂ ਕੰਬਾਈਨ ਦੀ ਕੋਸ਼ਿਸ਼ ਕੀਤੀ, ਕੋਈ ਏਡਾ ਸੰਜੀਦਗੀ ਨਾਲ ਨਾ ਲਵਿਆ, ਕੋਈ ਏਡੀ ਚੰਗੀ ਮਾੜੀ ਗੱਲ ਅਗਰ ਹੋ ਗਈ ਹੋਵੇ ਇਹ ਏਡੀ ਕੋਈ ਸੰਜੀਦਾ ਮਤਲਬ ਨਹੀਂ ਬੰਦਾ ਆਖੇ ਬਾ। ਵੈਸੇ ਅਸਾਂ ਇੱਕ ਕੋਸ਼ਿਸ਼ ਕੀਤੀ ਹੈ ਬਣਾ ਕੇ ਇੱਕ ਵੀਡੀਓ ਦੀ ਸੂਰਤ 'ਚ ਤੁਹਾਡੇ ਸਾਹਮਣੇ ਜਿਹੜੇ ਕੋਈ ਬਾਹਰ ਆਪਣੇ ਲਈ ਬੰਦੇ ਨਵੇਂ ਉਹਦੇ ਵਾਸਤੇ ਕੋਈ ਮਸਾਇਲ ਲੈ ਕੇ ਆਏ ਨੇ, ਤੁਹਾਡੇ ਜਿਹੇ 'ਚ ਅਗਰ ਕੋਈ ਸਵਾਲ ਆਉਂਦਾ ਹੈ ਤੇ ਉਹ ਤੁਸੀਂ ਪੁੱਛ ਸਕਦੇ ਹੋ। बिल्कुल कमेंट करो, मैसेज करो, जो भी करो किसी तरीके भी साढ़े तक पहुंचो, सन सवाल करो, ਅਸੀਂ ਕੋਸ਼ਿਸ਼ ਕਰਾਂਗੇ ਕਿ ਵੀਡੀਓ ਬਣਾ ਕੇ ਤੁਹਾਨੂੰ ਆਸਾਨ ਤੇ ਅੱਛੇ ਤਰੀਕੇ ਨਾਲ ਉਹਦਾ ਜਵਾਬ ਦੇ ਸਕੀਏ। ਤੇ ਇਨ ਸ਼ੇਅਰ ਕਰੋ, ਲਾਈਕ ਕਰੋ ਤਾਂ ਕਿ ਜਿਨ੍ਹਾਂ ਲੋਕਾਂ ਤੱਕ ਇਹ ਪੈਗਾਮ ਨਹੀਂ ਪਹੁੰਚਿਆ ਉਹਨਾਂ ਤੱਕ ਵੀ ਪਹੁੰਚ ਜਾਏ, ਕਿਸੇ ਦਾ ਭਲਾ ਹੋ ਜਾਏ ਤੇ ਚੰਗੀ ਗੱਲ। ਅਸਲਾਮ ਅਲੈਕੁਮ। ਵਾਲੇਕੁਮ।